ਤੇ ਜਿਹੜਾ ਹੁਣ ਵਿੰਟਰ ਸਟਾਰਮ ਆਇਆ ਆ ਕਾਫੀ ਜ਼ਿਆਦਾ ਹਾਲਾਤ ਮਾੜੇ ਆ ਜਿਹੜੇ ਮਿਡਵੈਸਟ ਤੋਂ ਲੈ ਕੇ ਈਸਟ ਕੋਸਟ ਵਾਲੇ ਪਾਸੇ। ਕੀ ਇਹਦੇ ਨਾਲ ਵੀ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ? ਨਹੀਂ, ਅਸਰ ਤਾਂ ਪੈਂਦਾ ਆ, ਪਰ ਇਹ ਨਾਰਮਲ ਹੈਗਾ ਉੱਧਰ। ਇੱਧਰ ਇਹ ਚੀਜ਼ਾਂ ਨਾਰਮਲ ਆ, ਠੀਕ ਹੈ ਨਾ। ਹੁਣ ਇਹ ਚੀਜ਼ਾਂ ਨਾਰਮਲ ਆ। ਆਪਾਂ ਕੈਲੀਫੋਰਨੀਆ ਦੀ ਗੱਲ ਜੇ ਕਰਦੇ ਹਾਂ, ਕੈਲੀਫੋਰਨੀਆ ਕਿਉਂਕਿ ਮੇਜਰ ਫੈਕਟਰ ਹੈਗਾ ਕੈਲੀਫੋਰਨੀਆ ਦਾ ਜਿਹੜਾ ਪ੍ਰੋਡਿਊਸ ਆ ਚੱਲਣਾ ਅਪ੍ਰੈਲ ਦੇ ਵਿੱਚ, ਮਾਰਚ ਮਿਡ ਤੇ ਅਪ੍ਰੈਲ ਦੇ ਵਿੱਚ ਚੱਲਣਾ ਹੈ ਨਾ। ਹੁਣ ਲਾਸਟ ਈਅਰ ਜਿੱਦਾਂ ਐਕਸਟੈਂਡ ਹੋ ਗਈ ਸੀ, ਮੀਂਹ ਐਕਸਟੈਂਡ ਹੋ ਗਏ ਸੀ, ਹੜ੍ਹ ਆ ਗਏ ਸੀ, ਕਈ ਕੁਝ ਹੋ ਗਿਆ ਸੀਗਾ ਹੈ ਨਾ। ਸੋ ਉਹਦੇ ਨਾਲ ਕੀ ਹੋਇਆ ਸੀਗਾ ਕਿ ਇੱਕ ਫਸਲ ਜਿਹੜੀ ਅੱਗੇ ਪੈ ਗਈ ਸੀ, ਇੱਕ ਫਸਲ ਖਰਾਬ ਹੋ ਗਈ। ਸਲੀਰੀਅਸ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜਾ ਕੰਟੈਮੀਨੇਟ ਹੋ ਗਿਆ। ਸੋ ਉਹ ਜਿਹੜੀ ਚੀਜ਼ ਸੀਗੀ ਉਹਨੇ ਸਾਰਾ ਕੁਝ ਅੱਗੇ ਪੁਸ਼ ਕਰਤਾ। ਸੋ ਉਹੋ ਹੀ ਜ਼ਿਆਦੀ ਸਨੋ ਪਈ ਸੀਗੀ, ਜ਼ਿਆਦੀ ਸਨੋ ਪੈਣ ਨਾਲ ਬਰਫ਼ ਜ਼ਿਆਦੀ ਪਈ ਸੀ, ਉਹ ਪਿਘਲ ਕੇ ਗਰਮੀਆਂ ਦੇ ਵਿੱਚ ਬਰਫ਼ ਜ਼ਿਆਦੀ ਥੱਲੇ ਆਈ। ਉਹਦੇ ਨਾਲ ਜਿਹੜਾ ਵੈਲੀ ਦੇ ਵਿੱਚ ਜਿਹੜਾ ਪ੍ਰੋਡਿਊਸ ਆ ਉਹ 'ਤੇ ਅਸਰ ਪਿਆ। ਸੋ ਉਹ ਅਲਟੀਮੇਟ ਅਸਰ ਜਿਹੜਾ ਆ ਓਵਰਆਲ ਸਾਰਾ ਸਾਲ ਚੱਲਦਾ ਰਹਿੰਦਾ। ਸੋ ਇਸ ਕਰਕੇ ਡੈਫੀਨੇਟਲੀ ਆਪਾਂ ਨੂੰ ਕੈਲੀਫੋਰਨੀਆ ਵਿੱਚ ਮੀਂਹ ਦੀ ਤਾਂ ਲੋੜ ਹੈਗੀ ਆ। ਮੀਂਹ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ। ਪਰ ਇਹ ਆ ਵੀ ਜਦੋਂ ਮੀਂਹ ਜਿਹੜਾ ਆ ਉਹ ਐਕਸਟੈਂਡ ਕਰ ਜਾਂਦਾ ਹੈ, ਜ਼ਿਆਦਾ ਲੰਮਾ ਚੱਲ ਜਾਂਦਾ ਹੈ, ਜਾਂ ਆਪਣਾ ਜੇ ਕਹਿੰਦੇ ਆਪਣੀ ਵਿੰਟਰ ਸੀਜ਼ਨ 'ਚ ਜ਼ਿਆਦਾ ਚੱਲ ਜਾਂਦਾ ਹੈ, ਤਾਂ ਜਿਹੜੀ ਉਹ ਅਸਰ ਕਰਦਾ ਆ ਖੇਤੀਬਾੜੀ 'ਤੇ, ਉਹਦਾ ਜਿਹੜਾ ਅਸਰ ਆ ਉਹ ਫਿਰ ਸਾਰਾ ਸਾਲ ਦੇ ਦੇਖਣ ਨੂੰ ਮਿਲਦਾ ਆ। ਸੋ ਇਸ ਕਰਕੇ ਆਸ ਕਰਦੇ ਹਾਂ ਕਿ ਗੁੱਡ ਸੀਜ਼ਨ ਰਹੇ ਮੀਂਹ ਦਾ, ਪਰ ਐਕਸਟੈਂਡ ਨਾ ਹੋਵੇ ਓਨਾ ਜਿੰਨਾ ਲਾਸਟ ਈਅਰ ਹੋ ਗਿਆ ਸੀ। ਤੇ ਜਿਹੜਾ ਹੁਣ ਵਿੰਟਰ ਸਟਾਰਮ ਆਇਆ ਆ ਕਾਫੀ ਜ਼ਿਆਦਾ ਹਾਲਾਤ ਮਾੜੇ ਆ ਜਿਹੜੇ ਮਿਡਵੈਸਟ ਤੋਂ ਲੈ ਕੇ ਈਸਟ ਕੋਸਟ ਵਾਲੇ ਪਾਸੇ। ਕੀ ਇਹਦੇ ਨਾਲ ਵੀ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ? ਨਹੀਂ, ਅਸਰ ਤਾਂ ਪੈਂਦਾ ਆ, ਪਰ ਇਹ ਨਾਰਮਲ ਹੈਗਾ ਉੱਧਰ। ਇੱਧਰ ਇਹ ਚੀਜ਼ਾਂ ਨਾਰਮਲ ਆ, ਠੀਕ ਹੈ ਨਾ। ਹੁਣ ਇਹ ਚੀਜ਼ਾਂ ਨਾਰਮਲ ਆ। ਆਪਾਂ ਕੈਲੀਫੋਰਨੀਆ ਦੀ ਗੱਲ ਜੇ ਕਰਦੇ ਹਾਂ, ਕੈਲੀਫੋਰਨੀਆ ਕਿਉਂਕਿ ਮੇਜਰ ਫੈਕਟਰ ਹੈਗਾ ਕੈਲੀਫੋਰਨੀਆ ਦਾ ਜਿਹੜਾ ਪ੍ਰੋਡਿਊਸ ਆ ਚੱਲਣਾ ਅਪ੍ਰੈਲ ਦੇ ਵਿੱਚ, ਮਾਰਚ ਮਿਡ ਤੇ ਅਪ੍ਰੈਲ ਦੇ ਵਿੱਚ ਚੱਲਣਾ ਹੈ ਨਾ। ਹੁਣ ਲਾਸਟ ਈਅਰ ਜਿੱਦਾਂ ਐਕਸਟੈਂਡ ਹੋ ਗਈ ਸੀ, ਮੀਂਹ ਐਕਸਟੈਂਡ ਹੋ ਗਏ ਸੀ, ਹੜ੍ਹ ਆ ਗਏ ਸੀ, ਕਈ ਕੁਝ ਹੋ ਗਿਆ ਸੀਗਾ ਹੈ ਨਾ। ਸੋ ਉਹਦੇ ਨਾਲ ਕੀ ਹੋਇਆ ਸੀਗਾ ਕਿ ਇੱਕ ਫਸਲ ਜਿਹੜੀ ਅੱਗੇ ਪੈ ਗਈ ਸੀ, ਇੱਕ ਫਸਲ ਖਰਾਬ ਹੋ ਗਈ। ਸਲੀਰੀਅਸ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜਾ ਕੰਟੈਮੀਨੇਟ ਹੋ ਗਿਆ। ਸੋ ਉਹ ਜਿਹੜੀ ਚੀਜ਼ ਸੀਗੀ ਉਹਨੇ ਸਾਰਾ ਕੁਝ ਅੱਗੇ ਪੁਸ਼ ਕਰਤਾ। ਸੋ ਉਹੋ ਹੀ ਜ਼ਿਆਦੀ ਸਨੋ ਪਈ ਸੀਗੀ, ਜ਼ਿਆਦੀ ਸਨੋ ਪੈਣ ਨਾਲ ਬਰਫ਼ ਜ਼ਿਆਦੀ ਪਈ ਸੀ, ਉਹ ਪਿਘਲ ਕੇ ਗਰਮੀਆਂ ਦੇ ਵਿੱਚ ਬਰਫ਼ ਜ਼ਿਆਦੀ ਥੱਲੇ ਆਈ। ਉਹਦੇ ਨਾਲ ਜਿਹੜਾ ਵੈਲੀ ਦੇ ਵਿੱਚ ਜਿਹੜਾ ਪ੍ਰੋਡਿਊਸ ਆ ਉਹ 'ਤੇ ਅਸਰ ਪਿਆ। ਸੋ ਉਹ ਅਲਟੀਮੇਟ ਅਸਰ ਜਿਹੜਾ ਆ ਓਵਰਆਲ ਸਾਰਾ ਸਾਲ ਚੱਲਦਾ ਰਹਿੰਦਾ। ਸੋ ਇਸ ਕਰਕੇ ਡੈਫੀਨੇਟਲੀ ਆਪਾਂ ਨੂੰ ਕੈਲੀਫੋਰਨੀਆ ਵਿੱਚ ਮੀਂਹ ਦੀ ਤਾਂ ਲੋੜ ਹੈਗੀ ਆ। ਮੀਂਹ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ। ਪਰ ਇਹ ਆ ਵੀ ਜਦੋਂ ਮੀਂਹ ਜਿਹੜਾ ਆ ਉਹ ਐਕਸਟੈਂਡ ਕਰ ਜਾਂਦਾ ਹੈ, ਜ਼ਿਆਦਾ ਲੰਮਾ ਚੱਲ ਜਾਂਦਾ ਹੈ, ਜਾਂ ਆਪਣਾ ਜੇ ਕਹਿੰਦੇ ਆਪਣੀ ਵਿੰਟਰ ਸੀਜ਼ਨ 'ਚ ਜ਼ਿਆਦਾ ਚੱਲ ਜਾਂਦਾ ਹੈ, ਤਾਂ ਜਿਹੜੀ ਉਹ ਅਸਰ ਕਰਦਾ ਆ ਖੇਤੀਬਾੜੀ 'ਤੇ, ਉਹਦਾ ਜਿਹੜਾ ਅਸਰ ਆ ਉਹ ਫਿਰ ਸਾਰਾ ਸਾਲ ਦੇ ਦੇਖਣ ਨੂੰ ਮਿਲਦਾ ਆ। ਸੋ ਇਸ ਕਰਕੇ ਆਸ ਕਰਦੇ ਹਾਂ ਕਿ ਗੁੱਡ ਸੀਜ਼ਨ ਰਹੇ ਮੀਂਹ ਦਾ, ਪਰ ਐਕਸਟੈਂਡ ਨਾ ਹੋਵੇ ਓਨਾ ਜਿੰਨਾ ਲਾਸਟ ਈਅਰ ਹੋ ਗਿਆ ਸੀ। ਤੇ ਜਿਹੜਾ ਹੁਣ ਵਿੰਟਰ ਸਟਾਰਮ ਆਇਆ ਆ ਕਾਫੀ ਜ਼ਿਆਦਾ ਹਾਲਾਤ ਮਾੜੇ ਆ ਜਿਹੜੇ ਮਿਡਵੈਸਟ ਤੋਂ ਲੈ ਕੇ ਈਸਟ ਕੋਸਟ ਵਾਲੇ ਪਾਸੇ। ਕੀ ਇਹਦੇ ਨਾਲ ਵੀ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ? ਨਹੀਂ, ਅਸਰ ਤਾਂ ਪੈਂਦਾ ਆ, ਪਰ ਇਹ ਨਾਰਮਲ ਹੈਗਾ ਉੱਧਰ। ਇੱਧਰ ਇਹ ਚੀਜ਼ਾਂ ਨਾਰਮਲ ਆ, ਠੀਕ ਹੈ ਨਾ। ਹੁਣ ਇਹ ਚੀਜ਼ਾਂ ਨਾਰਮਲ ਆ। ਆਪਾਂ ਕੈਲੀਫੋਰਨੀਆ ਦੀ ਗੱਲ ਜੇ ਕਰਦੇ ਹਾਂ, ਕੈਲੀਫੋਰਨੀਆ ਕਿਉਂਕਿ ਮੇਜਰ ਫੈਕਟਰ ਹੈਗਾ ਕੈਲੀਫੋਰਨੀਆ ਦਾ ਜਿਹੜਾ ਪ੍ਰੋਡਿਊਸ ਆ ਚੱਲਣਾ ਅਪ੍ਰੈਲ ਦੇ ਵਿੱਚ, ਮਾਰਚ ਮਿਡ ਤੇ ਅਪ੍ਰੈਲ ਦੇ ਵਿੱਚ ਚੱਲਣਾ ਹੈ ਨਾ। ਹੁਣ ਲਾਸਟ ਈਅਰ ਜਿੱਦਾਂ ਐਕਸਟੈਂਡ ਹੋ ਗਈ ਸੀ, ਮੀਂਹ ਐਕਸਟੈਂਡ ਹੋ ਗਏ ਸੀ, ਹੜ੍ਹ ਆ ਗਏ ਸੀ, ਕਈ ਕੁਝ ਹੋ ਗਿਆ ਸੀਗਾ ਹੈ ਨਾ। ਸੋ ਉਹਦੇ ਨਾਲ ਕੀ ਹੋਇਆ ਸੀਗਾ ਕਿ ਇੱਕ ਫਸਲ ਜਿਹੜੀ ਅੱਗੇ ਪੈ ਗਈ ਸੀ, ਇੱਕ ਫਸਲ ਖਰਾਬ ਹੋ ਗਈ। ਸਲੀਰੀਅਸ ਵਿੱਚ 1 ਲੱਖ ਏਕੜ ਦੇ ਕਰੀਬ ਜਿਹੜਾ ਕੰਟੈਮੀਨੇਟ ਹੋ ਗਿਆ। ਸੋ ਉਹ ਜਿਹੜੀ ਚੀਜ਼ ਸੀਗੀ ਉਹਨੇ ਸਾਰਾ ਕੁਝ ਅੱਗੇ ਪੁਸ਼ ਕਰਤਾ। ਸੋ ਉਹੋ ਹੀ ਜ਼ਿਆਦੀ ਸਨੋ ਪਈ ਸੀਗੀ, ਜ਼ਿਆਦੀ ਸਨੋ ਪੈਣ ਨਾਲ ਬਰਫ਼ ਜ਼ਿਆਦੀ ਪਈ ਸੀ, ਉਹ ਪਿਘਲ ਕੇ ਗਰਮੀਆਂ ਦੇ ਵਿੱਚ ਬਰਫ਼ ਜ਼ਿਆਦੀ ਥੱਲੇ ਆਈ। ਉਹਦੇ ਨਾਲ ਜਿਹੜਾ ਵੈਲੀ ਦੇ ਵਿੱਚ ਜਿਹੜਾ ਪ੍ਰੋਡਿਊਸ ਆ ਉਹ 'ਤੇ ਅਸਰ ਪਿਆ। ਸੋ ਉਹ ਅਲਟੀਮੇਟ ਅਸਰ ਜਿਹੜਾ ਆ ਓਵਰਆਲ ਸਾਰਾ ਸਾਲ ਚੱਲਦਾ ਰਹਿੰਦਾ। ਸੋ ਇਸ ਕਰਕੇ ਡੈਫੀਨੇਟਲੀ ਆਪਾਂ ਨੂੰ ਕੈਲੀਫੋਰਨੀਆ ਵਿੱਚ ਮੀਂਹ ਦੀ ਤਾਂ ਲੋੜ ਹੈਗੀ ਆ। ਮੀਂਹ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ। ਪਰ ਇਹ ਆ ਵੀ ਜਦੋਂ ਮੀਂਹ ਜਿਹੜਾ ਆ ਉਹ ਐਕਸਟੈਂਡ ਕਰ ਜਾਂਦਾ ਹੈ, ਜ਼ਿਆਦਾ ਲੰਮਾ ਚੱਲ ਜਾਂਦਾ ਹੈ, ਜਾਂ ਆਪਣਾ ਜੇ ਕਹਿੰਦੇ ਆਪਣੀ ਵਿੰਟਰ ਸੀਜ਼ਨ 'ਚ ਜ਼ਿਆਦਾ ਚੱਲ ਜਾਂਦਾ ਹੈ, ਤਾਂ ਜਿਹੜੀ ਉਹ ਅਸਰ ਕਰਦਾ ਆ ਖੇਤੀਬਾੜੀ 'ਤੇ, ਉਹਦਾ ਜਿਹੜਾ ਅਸਰ ਆ ਉਹ ਫਿਰ ਸਾਰਾ ਸਾਲ ਦੇ ਦੇਖਣ ਨੂੰ ਮਿਲਦਾ ਆ। ਸੋ ਇਸ ਕਰਕੇ ਆਸ ਕਰਦੇ ਹਾਂ ਕਿ ਗੁੱਡ ਸੀਜ਼ਨ ਰਹੇ ਮੀਂਹ ਦਾ, ਪਰ ਐਕਸਟੈਂਡ ਨਾ ਹੋਵੇ ਓਨਾ ਜਿੰਨਾ ਲਾਸਟ ਈਅਰ ਹੋ ਗਿਆ ਸੀ।